ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹਮੇਸ਼ਾ ਇਸ ਤਰ੍ਹਾਂ ਅੱਜ ਵੀ ਆਪਾਂ ਆਪਣੇ ਦਰਸ਼ਕਾਂ ਜਿਹੜੇ ਫੇਸਬੁੱਕ ਮੈਸੇਜ ਉਹ ਪਹਿਲਾਂ ਲਾਵਾਂਗੇ, ਉਸ ਤੋਂ ਬਾਅਦ ਐਂਡ ਵਾਲਾ ਇਸ਼ੂ ਤੇ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ। ਕਸ਼ਮੀਰ ਵਰਕ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਕ ਸਾਹਿਬ। ਸ਼ੌਕਤ ਅਲੀ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਅਮਨਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਅੰਤ ਸਿੰਘ ਖਾਲਿਸਤਾਨੀ ਖਾਲਿਸਤਾਨ ਜ਼ਿੰਦਾਬਾਦ। ਅਮਰਜੀਤ ਬਾਜਵਾ, ਧਰਮਿੰਦਰ ਸਿੰਘ, ਫਤਿਹ ਸਿੰਘ, ਰਘਬੀਰ ਸਿੰਘ, ਬੌਬ ਸਿੰਘ, ਜੁਝਾਰ ਵਿਰਕ, ਇੰਦਰਪਾਲ ਸਿੰਘ, ਅਦੀਲ ਤਨਹਾ, ਇਹਨਾਂ ਸਾਰਿਆਂ ਨੇ ਖਾਲਿਸਤਾਨ ਜ਼ਿੰਦਾਬਾਦ। ਕਿਸੇ ਨੇ ਹੋਰ ਸਿਫਤ ਦੇ ਸ਼ਬਦ ਕਹੇ ਨੇ ਜੀ, ਸੋ ਅਸੀਂ ਇਹਨਾਂ ਸਾਰੇ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ। ਜੀਤਾ ਸੰਦਰ TV 84 ਗੁੱਡ ਜੌਬ ਖਾਲਿਸਤਾਨ ਜ਼ਿੰਦਾਬਾਦ। ਰਾਜਾ ਮੁਕਤਸਰ ਵੀ ਫਤਿਹ ਬੁਲਾਉਂਦੇ ਨੇ। और लाइफ एडवाइस प्लीज कुड यू गिव इंफॉर्मेशन अबाउट सिख कम्युनिटी सीक्स बैन ऑन तारक मेहता का उल्टा चश्मा एपिसोड। थैंक यू। हाँ, तारक मेहता का उल्टा चश्मा जी। मैं भी अज ये स्टेटमेंट देखी है श्रोमणी कमेटी प्रेजिडेंट की बडूंगर की कि उहदे च कोई उस एपीसोड च उन्हें ਜਿਹੜਾ 10ਵੇਂ ਪਾਤਸ਼ਾਹ ਵਾਂਗ ਡਰੈਸਅਪ ਕਰਕੇ ਕੋਈ ਸੋਢੀ ਨਾਂ ਦਾ ਉਹਨਾਂ ਦਾ ਕਲਾਕਾਰ ਹੈ ਉਹਨੂੰ ਪ੍ਰੈਜ਼ੈਂਟ ਕੀਤਾ ਜੀ। ਕਿਉਂਕਿ ਮੈਂ ਬਹੁਤਾ ਹੁੰਦਾ ਵੀ ਨਹੀਂ ਇਨ ਟੱਚ ਇਹਨਾਂ ਸਾਰਿਆਂ ਦੇ ਨਾਲ, ਪਰ ਮੈਂ ਸਮਝਦਾ ਵੀ ਅਗੇਨ ਜਿਹੜੀ ਗੱਲ ਮੈਂ ਸੈਮੀਨਾਰ 'ਚ ਵੀ ਕਹੀ ਸੀ ਕਿ ਵੀ ਔਰ ਉਸ ਤੋਂ ਪਹਿਲਾਂ ਵੀ ਵੀਰ ਸੁਰਿੰਦਰ ਸਿੰਘ ਹੋਰਾਂ ਨੇ ਵੀ ਕਹੀ ਸੀ ਕਿ ਅਸੀਂ ਇੱਕ ਤੋਂ ਬਾਅਦ ਇੱਕ ਘਟਨਾ ਦੇ ਉੱਤੇ ਰਿਐਕਟ ਕਰਦੇ ਹਾਂ ਜਿਹਦੇ 'ਚ ਕਿ ਅਸੀਂ ਅਸਲੀਅਤ ਜਿਹੜੀ ਹੈ ਪ੍ਰੋਐਕਟਿਵ ਪਹੁੰਚ ਲੈਣ ਦੀ ਥਾਂ ਇਹ ਸਿੰਪਟਮਸ ਨੇ ਬਿਮਾਰੀ ਦੇ। ਇਹ ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ ਇਹ ਗੁਲਾਮੀ ਦੇ ਸਿੰਪਟਮਸ ਨੇ ਜੀ। ਔਰ ਕਦੇ ਉਹ ਪਹਿਲਾਂ ਸੌਦਾ ਸਾਹਿਬ ਤੋਂ ਇਹ ਕੰਮ ਕਰਵਾਇਆ, TV ਸੀਰੀਅਲ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਸਿੱਖਾਂ ਨੂੰ ਭੜਕਾਉਣ ਵਾਸਤੇ, ਹਾਂ ਭੜਕਾਉਣ ਲਈ। ਔਰ ਅਸੀਂ ਜਸਟ ਜਿਹੜੀ ਗੱਲ ਸੁਣਦੇ ਹਾਂ ਉਹਦੇ ਪਿੱਛੇ ਦੌੜ ਚੱਲਦੇ ਹਾਂ। ਔਰ ਉਹ ਇਹਦੇ ਚੋਂ ਅਸੀਂ ਇਹ ਗੱਲ ਮੰਨ ਲਈ ਹੈ ਕਿ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ 100 ਹੱਥ ਰੱਸਾ ਸਿਰੇ ਤੇ ਗੰਢ, ਜਾਂ ਕਹਿੰਦੇ ਨੇ ਜੀ ਹਾਥੀ ਦੀ ਪੈੜ ਸਭ ਦਾ ਪੈੜ। ਅਲਟੀਮੇਟਲੀ ਆਜ਼ਾਦੀ ਦੇ ਨਾਲ ਜੁੜੀ ਹੋਈ ਸਾਰੀ ਗੱਲ ਹੈ ਜੀ। ਜਿਹੜਾ ਟੌਪਿਕ ਅਖੀਰ ਦੇ ਵਿੱਚ ਅਸੀਂ ਚੁਣਿਆ ਕਿ ਇਹੀ ਨਹੀਂ ਕਿ ਇਨਸਾਫ ਮਿਲਦਾ ਨਹੀਂ ਹੈ, ਉਹ ਜਿਹੜਾ ਉਹਨਾਂ ਨੇ ਦੇਣਾ ਨਹੀਂ ਹੈ ਜੀ, ਪਰ ਜਿਹੜੇ ਇਹਨਾਂ ਦੇ ਅੱਧ ਪਚੱਦੇ ਮਰੇ ਮਰਾਏ ਕੋਰਟ ਵੀ ਨੇ ਅਦਾਲਤੀ ਸਿਸਟਮ 'ਚ ਜਦੋਂ ਕੋਈ ਹੌਸਲਾ ਕਰਕੇ ਤੁਰਦਾ ਹੈ, ਚੰਗੇ ਵਕੀਲਾਂ ਤੇ ਪੈਸਾ ਖਰਚ ਕਰਦਾ ਹੈ, ਕਿਤੇ ਨਾ ਕਿਤੇ ਕੋਈ ਇਮਾਨਦਾਰ ਕਿਤੇ ਲੱਖਾਂ ਚੋਂ ਇੱਕ ਜੱਜ ਵੀ ਆ ਜਾਂਦਾ ਹੈ ਤੇ ਥੋੜਾ ਬਹੁਤ ਜਿਹੜਾ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹ ਦੱਸਣ ਦੇ ਲਈ ਕਿ ਜੀ ਦੇਖੋ ਸਿਸਟਮ ਫੰਕਸ਼ਨਲ ਹੈ, ਕੋਈ ਸਜ਼ਾ ਵੀ ਥੋੜੀ ਬਹੁਤ ਲੋਅਰ ਲੈਵਲ ਦੇ ਮਾਸਟਰਮਾਈਂਡ ਤਾਂ ਬੈਠੇ ਨੇ। ਉਹ ਤਾਂ ਅਮਿਤ ਸ਼ਾਹ ਮੋਦੀ 2002 ਵਾਲੇ ਬੈਠੇ ਨੇ, ਨਵੰਬਰ 84 ਵਾਲੇ ਬੈਠੇ ਨੇ ਜੀ। ਔਰ ਫਿਰ ਉਹ ਜਦੋਂ ਹੋ ਜਾਂਦਾ ਹੈ ਫਿਰ ਜਿਹਨੇ ਕੇਸ ਪਰਸਿਊ ਕੀਤਾ ਹੁੰਦਾ ਹੈ ਫਿਰ ਉਹਦੀ ਸ਼ਾਮਤ ਆਉਂਦੀ ਹੈ, ਫਿਰ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਜਾਂਦਾ। ਵੈਸੇ ਤਾਂ ਕੇਸ ਪਰਸਿਊ ਕਰਦਿਆਂ ਵੀ ਹੁੰਦਾ ਕਿ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਗਾਇਬ ਕਰ ਦੇਣਗੇ ਜਾਂ ਕੋਈ ਕਰਦੇ, ਪਰ ਜੇ ਕੋਈ ਆਪਣੇ ਪ੍ਰਭਾਵ ਨਾਲ ਜਾਂ ਉੱਥੋਂ ਖੱਬੇ ਸੱਜੇ ਹੋ ਕੇ ਉਹਨੂੰ ਕਿਸੇ ਮੰਤਕੀ ਅੰਜਾਮ ਤੱਕ ਪਹੁੰਚਾ ਦਿੰਦਾ ਕੇਸ ਨੂੰ ਤੇ ਫਿਰ ਉਸ ਤੋਂ ਬਾਅਦ ਉਹਦੇ ਨਾਲ ਕੀ ਹੁੰਦਾ ਹੈ, ਉਹਦੀ ਜਿਹੜੀ ਸਜੀਵ ਉਦਾਹਰਣ ਹੈ ਉਹ ਸੱਜਣ ਨੇ ਹਰਜਿੰਦਰ ਸਿੰਘ ਕਾਹਲੋਂ। ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਪੀਲੀਭੀਤ ਦੇ ਨੇੜੇ ਯੂਪੀ 'ਚ 1990 'ਚ ਜਦੋਂ ਪੰਜਾਬ ਦੇ ਵਿੱਚ ਸਿੱਧੇ ਝੂਠੇ ਪੁਲਿਸ ਮੁਕਾਬਲਿਆਂ ਦੇ ਰਾਹੀਂ ਸਿੱਖ ਜਵਾਨੀ ਮਾਰੀ ਜਾ ਰਹੀ ਸੀ ਤੇ ਯੂਪੀ ਦੀ ਸਿੱਖ ਬੈਲਟ ਦੇ ਵਿੱਚ ਵੀ ਇਹ ਡਰ ਪੈਦਾ ਕਰਨ ਦੇ ਲਈ ਉਹ ਸਿੱਖ ਯਾਤਰੀਆਂ ਦਾ ਜਥਾ ਜਿਹੜਾ ਬੱਸ ਰਾਹੀਂ ਜਿਹੜਾ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ ਉਹਨਾਂ 'ਚੋਂ ਬੱਸ 'ਚੋਂ ਲਾ ਕੇ ਪੀਲੀਭੀਤ ਦੇ ਵਿੱਚ ਜਿਹੜਾ ਉਹ ਦਰਜਨਾਂ ਸਿੱਖ ਜਿਹੜੇ ਨੌਜਵਾਨ ਮਾਰ ਦਿੱਤੇ ਗਏ ਸੀ। ਬਾਅਦ 'ਚ ਜਿਨ੍ਹਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਉਹਦੇ 'ਚ ਵੀ ਉਹਨਾਂ ਨੇ ਜਿਹੜਾ ਉਹਨਾਂ ਨੂੰ ਟਾਰਚਰ ਕਰਕੇ 8-9 ਸਿੱਖਾਂ ਨੂੰ ਮਾਰ ਦਿੱਤਾ ਸੀ। ਸੋ ਇਹ ਕੇਸ ਹਰਜਿੰਦਰ ਸਿੰਘ ਕਾਹਲੋਂ ਨੇ ਜਿਹੜਾ ਉਹ ਪਰਸਿਊ ਕੀਤਾ, ਹੋਰ ਵੀ ਸਨ ਲੇਕਿਨ ਉਹਨਾਂ ਦਾ ਮੇਨ ਰੋਲ ਸੀ। ਪਰ ਪਹਿਲਾਂ ਮੈਂ ਅੱਜ ਹਰਜਿੰਦਰ ਸਿੰਘ ਕਾਹਲੋਂ ਕਿਸ ਹਾਲਾਤ ਨੂੰ ਫੇਸ ਕਰ ਰਹੇ ਨੇ ਇਹ ਦੱਸਣ ਤੋਂ ਪਹਿਲੇ ਕਿ ਕਿਵੇਂ ਉਹਨਾਂ ਨੂੰ ਯੂਪੀ ਪੁਲਿਸ, ਹਾਲਾਂਕਿ ਯੋਗੀ ਦੀ ਸਰਕਾਰ ਆ ਗਈ ਹੈ, ਜਦੋਂ ਫੈਸਲਾ ਆਇਆ ਸੀ ਔਰ ਜਦੋਂ ਇਹ ਕੇਸ ਮੁੱਕਿਆ ਉਦੋਂ ਜਿਹੜੇ 57 ਦੇ ਕਰੀਬ ਦੋਸ਼ੀ ਪੁਲਿਸ ਵਾਲੇ ਨੇ ਯੂਪੀ ਪੁਲਿਸ ਦੇ ਉਹਨਾਂ ਨੂੰ ਸਜ਼ਾਵਾਂ ਹੋਈਆਂ ਸੀ, ਉਮਰ ਕੈਦ ਤੋਂ ਲੈ ਕੇ ਕੋਈ 7 ਸਾਲ, ਕੋਈ ਜ਼ਿਆਦਾ, ਕੋਈ ਘੱਟ। ਔਰ ਇਹ ਖਬਰ ਪਿਛਲੇ ਪੀਰੀਅਡ ਜਦੋਂ ਫੈਸਲਾ ਆਇਆ 9 ਜੂਨ ਇਹ ਚੱਲ ਰਿਹਾ ਸੀ ਕੇਸ, ਉਹਨਾਂ ਨੇ ਪਹਿਰੇਦਾਰ ਅਖਬਾਰ 'ਚ ਇਹ ਖਬਰ ਲੱਗੀ ਸੀ
2016 ਤੋਂ ਪਹਿਲਾਂ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਸਿੱਖ ਆਗੂਆਂ ਨੂੰ ਨਿਭਾਉਣੀ ਚਾਹੀਦੀ ਸੀ ਉਹ ਜ਼ਿੰਮੇਵਾਰੀ ਹਰ ਮੁਸੀਬਤ ਦਾ ਸਾਹਮਣਾ ਕਰਕੇ ਨਿਭਾ ਰਿਹਾ ਹਾਂ ਹਰਜਿੰਦਰ ਸਿੰਘ ਕਾਹਲੋਂ ਜੀ। ਔਰ ਇਹ ਚੰਡੀਗੜ੍ਹ ਦੀ ਮੇਜਰ ਸਿੰਘ ਦੀ ਰਿਪੋਰਟ ਸੀ ਕਿ ਯੂਪੀ ਪੀਲੀਭੀਤ ਦੇ 11 ਬੇਦੋਸ਼ੇ ਸਿੱਖਾਂ ਦੇ ਕਤਲੇਆਮ ਦੇ 57 ਪੁਲਿਸ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਦੀ ਕਾਨੂੰਨੀ ਪੈਰਵਾਈ ਕਰਨ ਤੋਂ ਬਾਅਦ ਹਰਜਿੰਦਰ ਸਿੰਘ ਕਾਹਲੋਂ ਪਿਲੀਭੀਤ ਨੂੰ 8-9 ਦੀ ਰਾਤ ਨਵੰਬਰ 1994 ਵਿੱਚ ਯੂਪੀ ਜ਼ਿਲ੍ਹਾ ਪਿਲੀਭੀਤ ਜੇਲ੍ਹ ਵਿੱਚ 7 ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਅਣਮਨੁੱਖੀ ਤਸ਼ੱਦਦ ਦੇ ਮਾਰਨ ਵਾਲੇ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਮੁੱਦਾ ਚੁੱਕੇ ਜਾਣ ਨਾਲ ਯੂਪੀ ਦੀ ਯਾਦਵ ਸਰਕਾਰ ਮੁੜ ਕੜਿੱਕੀ ਵਿੱਚ ਫਸ ਗਈ। ਇੱਕ ਤਾਂ ਜਿਹੜੇ ਬੱਸ ਚੋਂ ਉਤਾਰ ਕੇ ਮਾਰੇ, ਫਿਰ ਉਹਨਾਂ ਨੇ ਜੇਲ੍ਹ ਦੇ ਵਿੱਚ ਵੀ 7 ਨੌਜਵਾਨ ਜਿਹੜੇ ਨੇ 8 ਤੇ 9 ਦੀ ਰਾਤ ਨਵੰਬਰ 1994 ਨੂੰ ਮਾਰੇ, ਇਹਨੂੰ ਵੀ ਉਹਨਾਂ ਨੇ ਚੁੱਕਿਆ। ਉਦੋਂ ਅਭਿਲੇਖ ਯਾਦਵ ਦੀ ਸਰਕਾਰ ਸੀ ਜਦੋਂ ਇਹ ਫੈਸਲਾ ਆਇਆ ਜੀ। ਇਸ ਨਾਲ ਯੂਪੀ ਸਰਕਾਰ ਵੀ ਪ੍ਰਭਾਵਿਤ ਹੋ ਸਕਦੀ ਹੈ ਔਰ ਯੂਪੀ ਸਰਕਾਰ ਨੇ ਆਪਣੇ ਬਚਾਅ ਲਈ ਸਾਰੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਨੇ ਔਰ ਤੇ ਉਹਨਾਂ ਦੀ ਇਨਸਾਫ ਦਿਵਾਉਣ ਲਈ ਅਦਾਲਤੀ ਲੜਾਈ ਲੜਨ ਵਾਲੇ ਹਰਜਿੰਦਰ ਸਿੰਘ ਕਾਹਲੋਂ ਤੇ ਉਸ ਦੇ ਪਰਿਵਾਰ ਨੂੰ ਜਾਨ ਮਾਲ ਦਾ ਖਤਰਾ ਹੈ। ਇਸ ਸੰਬੰਧੀ ਪਹਿਰੇਦਾਰ ਨੂੰ ਦਿੱਤੀ ਜਾਣਕਾਰੀ ਵਿੱਚ ਸਰਦਾਰ ਕਾਹਲੋਂ ਨੇ ਦ੍ਰਿੜਤਾ ਨਾਲ ਕਿਹਾ ਕਿ 1994 ਚ ਯੂਪੀ ਦੀ ਪੀਲੀਭੀਤ ਜੇਲ੍ਹ ਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣਾ ਇੱਕ ਇਨਸਾਨੀਅਤ ਅਤੇ ਸਿੱਖ ਹੋਣ ਦੇ ਨਾਤੇ ਮੇਰਾ ਮੁੱਢਲਾ ਫਰਜ਼ ਹੈ ਅਤੇ ਮਰਦੇ ਦਮ ਤੱਕ ਇਸ ਇਨਸਾਫ ਲਈ ਸੰਘਰਸ਼ ਜਾਰੀ ਰੱਖਾਂਗਾ। ਕਾਹਲੋਂ ਨੇ ਕਿਹਾ ਯੂਪੀ ਸਰਕਾਰ ਆਪਣੇ ਬਚਾਅ ਲਈ ਦਬਾਅ ਬਣਾਉਂਦਿਆਂ ਮੇਰਾ ਕੋਈ ਵੀ ਨੁਕਸਾਨ ਕਰਵਾ ਸਕਦੀ ਹੈ ਤੇ ਜੇਕਰ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਲਈ ਯੂਪੀ ਸਰਕਾਰ, ਯੂਪੀ ਪੁਲਿਸ ਪ੍ਰਸ਼ਾਸਨ, ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੀ ਜ਼ਿੰਮੇਵਾਰ ਹੋਵੇਗੀ। ਉਹਨਾਂ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰਾਲੇ ਨੂੰ ਬਾਰ-ਬਾਰ ਚਿੱਠੀਆਂ ਲਿਖ ਕੇ CRPF ਜਾਂ CIS ਦੀ ਮੰਗ ਕੀਤੀ ਹੈ ਪਰ ਉੱਥੋਂ ਵੀ ਅਜੇ ਤੱਕ ਮੈਨੂੰ ਕੋਈ ਸੁਰੱਖਿਆ ਨਹੀਂ ਮਿਲੀ ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਤਰੀਕ ਹੈ ਹੁਣ ਅੱਗੇ ਪਾ ਦਿੱਤੀ ਗਈ ਹੈ। ਔਰ ਕੱਲ ਇੱਕ ਸੱਜਣ ਜਿਹੜੇ ਕਿ ਚੰਡੀਗੜ੍ਹ ਤੋਂ ਨੇ ਉਹਨਾਂ ਦੀ ਕਾਲ ਆਈ ਔਰ ਉਹਨਾਂ ਨੇ ਖਬਰ ਦੱਸੀ, ਅੱਜ ਮੀਡੀਆ 'ਚ ਵੀ ਆਈ ਕਿ ਹਰਜਿੰਦਰ ਸਿੰਘ ਕਾਹਲੋਂ ਨੂੰ ਜਿਹੜੇ ਕਿ ਜਿਨ੍ਹਾਂ ਨੇ ਕਿ ਇਹ ਲੜੀ ਮੰਤਕੀ ਅੰਜਾਮ ਤੱਕ ਪਹੁੰਚਾਈ, 42 ਪੁਲਿਸ ਅਫਸਰਾਂ ਨੂੰ ਸਜ਼ਾ ਹੋਈ, ਉਹਨਾਂ ਨੂੰ ਯੂਪੀ ਪੁਲਿਸ ਨੇ ਚੁੱਕਿਆ ਔਰ ਚੁੱਕ ਕੇ ਅੰਮ੍ਰਿਤਸਰ ਦੀ ਜਿਹੜੀ ਹੈ ਪੁਲਿਸ ਉਹਦੇ ਹਵਾਲੇ ਕਰ ਦਿੱਤਾ ਹੈ ਔਰ ਉਹਨਾਂ ਦੇ ਉੱਤੇ ਜਿਹੜਾ ਇਹ ਬਦਲਾ ਲੈਣ ਦੇ ਲਈ ਰਿਵੈਂਜ ਦੇ ਥੱਲੇ ਕੋਈ ਝੂਠੇ ਕੇਸ ਬਣਾਏ ਗਏ ਨੇ ਔਰ ਉਹਨਾਂ ਨੂੰ ਜਿਹੜਾ 3 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਅੰਮ੍ਰਿਤਸਰ ਪੁਲਿਸ ਨੇ ਭੇਜ ਦਿੱਤਾ ਔਰ ਉਹਨਾਂ ਦੇ ਜਿਹੜੇ ਐਡਵੋਕੇਟ ਨੇ ਸਤਸਿਮਰਨ ਸਿੰਘ ਗਿੱਲ ਬਟਾਲਾ, ਉਹਨਾਂ ਨੇ ਅੰਮ੍ਰਿਤਸਰ ਕੋਰਟ 'ਚ ਅੱਜ ਪੇਸ਼ ਹੋਏ ਉਹਨਾਂ ਦੇ ਬਿਹਾਫ ਤੇ ਔਰ ਉਹ ਇਹਦੀ ਪੈਰਵਾਈ ਕਰਨਗੇ। ਪਰ ਮੈਂ ਸਮਝਦਾ ਹਾਂ ਵੀ ਇਹ ਹਾਲਤ ਕੱਲ ਯੂਪੀ 'ਚ ਉਹਨਾਂ ਨੇ ਇਨਜਸਟਿਸ ਦਾ ਮੁਕਾਬਲਾ ਕੀਤਾ, ਇਨਸਾਫ ਲੈਣ ਲਈ ਲੜਾਈ ਲੜੀ ਔਰ ਜਦੋਂ ਸਭ ਕੁਝ ਹੁਣ ਹੋ ਚੁੱਕਾ ਹੈ, ਹੁਣ ਜਿਹੜੇ ਬੰਦੇ ਨੇ ਈਵਨ ਇਸ ਨੂੰ ਪਰਸਿਊ ਕੀਤਾ ਹੈ ਉਹ ਵੀ ਜਿਹੜਾ ਅੱਜ ਇਸ ਲੈਵਲ ਦੇ ਉੱਤੇ ਉੱਥੋਂ ਚੁੱਕ ਕੇ ਯੂਪੀ ਤੋਂ ਕਿਡਨੈਪ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਔਰ ਇੱਥੇ ਪਤਾ ਨਹੀਂ ਕੀ ਕੇਸ ਪਾਉਣਗੇ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਸਤਸਿਮਰਨ ਸਿੰਘ ਗਿੱਲ ਉਹਨਾਂ ਦੇ ਐਡਵੋਕੇਟ ਨਾਲ ਗੱਲਬਾਤ ਕਰਨ ਲਈ। ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਜਿਨ੍ਹਾਂ ਨੂੰ ਇਹ ਲੱਗੇ ਕਿ ਵੀ ਇੱਕ ਪਾਸੇ ਮਾਰਸ਼ਲ ਅਰਜਨ ਸਿੰਘ ਉਹਨੂੰ ਸੈਲੂਟ ਬੈਂਡ ਬੈਕਵਰਡ ਕਰ ਰਹੇ ਨੇ ਪਰ ਉਸ ਸਿਸਟਮ ਦੇ ਵਿੱਚ ਈਵਨ ਇਨਸਾਫ ਲੈਣ ਦੇ ਲਈ ਜਿਹੜੇ ਕੋਈ ਕਿਸੇ ਦਾ ਮਦਦਗਾਰ ਹੈ ਉਹ ਵੀ ਕਿਸ ਦਾ ਸ਼ਿਕਾਰ ਹੋ ਰਹੇ ਨੇ। ਇਹ ਟਰੂ ਪਿਕਚਰ ਹੈ ਇੰਡੀਅਨ ਸਟੇਟ ਜੀ। ਡਾਕਟਰ ਸਾਹਿਬ ਬਿਲਕੁਲ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦਾ ਬ੍ਰਿਜ ਭਾਸ਼ਾ 'ਚ ਲਿਖਿਆ ਕਵਿਤ ਸਵਈਆ ਨੰਬਰ 190 ਕਿਉਂਕਿ ਮੰਡੇ ਅਸੀਂ ਉਸ ਤੇ ਹੀ ਵਿਚਾਰ ਕਰਦੇ ਔਰ ਉਹ ਸਵਈਆ ਗੁਰਮੁਖ ਸ਼ਬਦ ਸੁਰਤ ਲਿਵ ਸਾਧ ਸੰਗ त्रिगुण अतीत चीत आशा में निराश है नाम नेह काम धाम सहज सुभाए हृदय बरतै वर्तमान ज्ञान को प्रगाश है सूक्ष्म स्थल एक औ अनेक मेक ब्रह्म विवेक टेक ब्रह्म विश्वास है चरण शरण लिव आपा खोए हुए रहन सतगुर सत गुरमत गुरदास से। ਜਿਵੇਂ ਭਾਈ ਸਾਹਿਬ ਦੇ ਹਰ ਸਵਈਏ 'ਚ ਇੱਕ ਥਾਟ ਫਲੋ ਹੁੰਦਾ ਹੈ ਔਰ ਇਹਦਾ ਮੇਨ ਥਾਟ ਹੈ ਕਿ ਜੇ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ ਤੇ ਗੁਰੂ ਦਾ ਰਹਿਮਤ ਭਰਿਆ ਹੱਥ ਸਾਡੇ ਸਿਰ ਤੇ ਹੁੰਦਾ ਹੈ,
ਸਾਡੀ ਸੁਰਤ ਸ਼ਬਦ ਦੇ ਨਾਲ ਜੁੜਦੀ ਹੈ, ਸਾਧ ਸੰਗਤ ਦੇ ਵਿੱਚ ਸਾਡੀ ਬਿਰਤੀ ਹੋਰ ਪਰਪੱਕ ਹੁੰਦੀ ਹੈ, ਤ੍ਰਿਗੁਣ ਅਤੀਤ। ਫਿਰ ਅਸੀਂ ਜਿਹੜੇ ਰਜੋ ਤਮੋ ਸਤੋ ਜਿਹਨਾਂ ਤਿੰਨਾਂ ਗੁਣਾਂ ਦੇ ਪ੍ਰਭਾਵ ਥੱਲੇ ਮਾਇਆਵੀ ਜੀਵਨ ਦੇ ਵਿੱਚ ਲੋਕ ਜਿਉਂਦੇ ਨੇ, ਉਸ ਤੋਂ ਸਾਡਾ ਚੀਤ, ਸਾਡਾ ਮਨ ਅਤੀਤ ਉਸ ਤੋਂ ਵੱਖਰਾ ਹੋ ਜਾਂਦਾ ਹੈ। ਆਸਾ ਮੈਂ ਨਿਰਾਸ਼ ਹੈ। ਫਿਰ ਅਸੀਂ ਈਵਨ ਜੀਵਨ ਦੇ ਵਿੱਚ ਜਿਉਂਦਿਆਂ ਵੀ, ਆਪਣੇ ਫਰਜ਼ ਨਿਭਾਉਂਦਿਆਂ ਵੀ ਮਾਇਆ ਦੇ ਨਾ ਗੁਣੀ ਪ੍ਰਭਾਵ ਤੋਂ ਬਚੇ ਰਹਿੰਦੇ हैं। ਜਿਵੇਂ ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸ਼ਟ ਫਰਮਾਇਆ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣ। ਕਿ ਜਿਵੇਂ ਸੁਰਤ ਤੇ ਸ਼ਬਦ ਦਾ ਮੇਲ ਹੁੰਦਾ ਹੈ, ਤੇ ਫਿਰ ਜਿਵੇਂ ਕਮਲ ਫੁੱਲ ਚਿੱਕੜ ਚ ਹੁੰਦਿਆਂ ਵੀ ਉਸ ਤੋਂ ਜਿਹੜਾ ਉਹ ਅੱਡ ਹੁੰਦਾ ਹੈ, ਔਰ ਮੁਰਗਾਬੀ ਜਿਹੜੀ ਆ ਪਾਣੀ ਚ ਹੁੰਦਿਆਂ ਵੀ ਉਸ ਤੋਂ ਪਾਣੀ ਉਸ ਦੇ ਉੱਤੇ ਆਪਣਾ ਪ੍ਰਭਾਵ ਨਹੀਂ ਛੱਡਦਾ। ਸੋ ਭਾਈ ਸਾਹਿਬ ਵੀ ਇਹੀ ਯਾਦ ਕਰਵਾਉਂਦੇ ਨੇ ਕਿ ਜੇ ਗੁਰਮੁਖ ਬਣ ਜਾਈਏ, ਸ਼ਬਦ ਸੁਰਤ ਦਾ ਮੇਲ ਹੋਏ, ਸਾਧ ਸੰਗਤ ਚ ਲਿਵ ਹੋਏ, ਤਿੰਨਾਂ ਗੁਣਾਂ ਤੋਂ ਅਸੀਂ ਅਤੀਤ ਹੋ ਕੇ ਔਰ ਦੁਨੀਆ ਦੇ ਵਿੱਚ ਰਹਿੰਦਿਆਂ ਵੀ ਇਸ ਤੋਂ ਅਸੀਂ ਉਪਰਾਮ ਹੋ ਸਕਦੇ ਹਾਂ। ਨਾਮ ਨਿਹਕਾਮ ਧਾਮ ਸਹਿਜ ਸੁਭਾਏ ਹਿਰਦੇ। ਨਾਮ ਦੀ ਬਖਸ਼ਿਸ਼ ਦੇ ਨਾਲ ਮਨ ਦੇ ਵਿੱਚੋਂ ਡਿਜ਼ਾਇਰਸ ਖਤਮ ਹੋ ਜਾਂਦੀਆਂ। ਨਿਹਕਾਮ ਵਿਦਆਊਟ ਡਿਜ਼ਾਇਰ, ਸਹਿਜ ਸੁਭਾਏ ਹਿਰਦੇ। ਫਿਰ ਸਾਡੇ ਹਿਰਦੇ ਦੇ ਅੰਦਰ ਉਹ ਸਹਿਜ ਦਾ ਗੁਣ ਪ੍ਰਗਟ ਹੁੰਦਾ ਹੈ। ਉਸ ਸਹਿਜ ਦੇ ਵਿੱਚ ਸਾਡਾ ਮਨ ਜਿਹੜਾ ਵਸਦਾ ਹੈ। ਵਰਤੈ ਵਰਤਮਾਨ ਗਿਆਨ ਕੋ ਪ੍ਰਗਾਸ ਹੈ। ਔਰ ਉਹ ਫਿਰ ਜਿਹੜੀ ਰੋਜ਼ਾਨਾ ਜ਼ਿੰਦਗੀ ਜਿਉਂਦਾ ਹੈ, ਉਸ ਦੇ ਹਿਰਦੇ ਦੇ ਅੰਦਰ ਗਿਆਨ ਦੀ ਰੌਸ਼ਨੀ ਹੁੰਦੀ ਹੈ, ਗਿਆਨ ਦਾ ਨੂਰ ਹੁੰਦਾ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਸੂਖਮ ਸਥਲ ਏਕ ਉਹ ਅਨੇਕ ਮੇਕ। ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਵਾਹਿਗੁਰੂ ਨੇ ਜੋ ਕੁਝ ਬਣਾਇਆ, ਜਿੰਨਾ ਮਰਜ਼ੀ ਸੂਖਮ ਹੈ, ਛੋਟਾ ਹੈ ਜਾਂ ਸਥੂਲ ਹੈ, ਉਹ ਸਾਰੇ ਦੇ ਵਿੱਚ ਆਪ ਵਸਦਾ ਹੈ। ਉਹ ਹਰ ਚੀਜ਼ ਦੇ ਵਿੱਚ, ਜ਼ਰੇ ਜ਼ਰੇ ਦੇ ਵਿੱਚ, ਉਹ ਛੋਟੀ ਹੈ ਜਾਂ ਵੱਡੀ ਹੈ, ਰੱਬ ਦਾ ਵਾਸ ਹੈ। ਬ੍ਰਹਮ ਵਿਵੇਕ ਟੇਕ, ਬ੍ਰਹਮ ਵਿਸ਼ਵਾਸ ਹੈ। ਉਸ ਗੁਰਮੁਖ ਦਾ ਰੱਬ ਦੇ ਪਾਸੇ ਤੁਰਿਆ ਜਿਹੜਾ ਗੁਰਸਿੱਖ ਹੈ, ਉਹ ਬ੍ਰਹਮ ਵਿਵੇਕ ਟੇਕ, ਉਹਦੇ ਅੰਦਰ ਜਿਹੜਾ ਗਿਆਨ ਹੈ, ਵਿਵੇਕ ਹੈ, ਉਹ ਰੱਬ ਨਾਲ ਜੁੜਿਆ ਹੋਇਆ ਵਿਵੇਕ ਹੋਏਗਾ। ਸਾਡੇ ਵਾਂਗ ਚੁੰਚ ਗਿਆਨ ਨਹੀਂ ਹੋਏਗਾ। ਦੋ ਗਿਆਨ, ਇੱਕ ਬ੍ਰਹਮ ਗਿਆਨ ਹੈ, ਇੱਕ ਚੁੰਚ ਗਿਆਨ ਹੈ। ਚੁੰਚ ਗਿਆਨ ਜਿਹੜਾ ਹੈ ਉਹ ਅਕਲ ਤੇ ਆਧਾਰਿਤ, ਆਪਣੀਆਂ ਇਧਰਲੀਆਂ ਉਧਰਲੀਆਂ ਜਿਹੜੇ ਬਹੁਤ ਸਾਰੇ ਅੱਜ ਕੱਲ ਮਾੜੀ ਮੋਟੀ ਪੜ੍ਹਾਈ ਕਰ ਲੈਂਦੇ ਨੇ, ਉਹ ਚੁੰਚ ਗਿਆਨ ਦੇ ਨਾਲ ਰੱਬ ਦੀ ਜਿਹੜੀ ਆ ਉਹ ਸਫ ਰੇਟਣ ਤੱਕ ਜਾਂਦਾ। ਉਹ ਲੱਗਦਾ ਵੀ ਮੈਂ ਹੀ ਹਾਂ, ਅਸੀਂ ਹਾਂ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਉਹ ਜਿਹੜਾ ਰੱਬ ਦੇ ਨਾਲ ਜੁੜਿਆ ਬੰਦਾ ਹੈ, ਉਹਨੂੰ ਫਿਰ ਬ੍ਰਹਮ ਵਿਵੇਕ ਟੇਕ, ਬ੍ਰਹਮ ਵਿਸ਼ਵਾਸ ਹੈ। ਉਸ ਨੂੰ ਬੜਾ ਸਪਸ਼ਟ ਹੁੰਦਾ ਹੈ ਕਿ ਜੋ ਵੀ ਹੈ ਕਿ ਸਭ ਹੀ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੋ ਨਜ਼ਰ ਆ ਰਿਹਾ ਹੈ ਸਭ ਗੋਬਿੰਦ ਹੈ, ਸਭ ਨਿਰੰਕਾਰ ਹੈ। ਅਖੀਰ ਚ ਭਾਈ ਸਾਹਿਬ ਨੇ ਫਰਮਾਇਆ, ਚਰਨ ਸ਼ਰਨ ਲਿਵ ਆਪਾ ਖੋਏ ਹੋਏ ਰੇਨ, ਸਤਿਗੁਰ ਸਤ ਗੁਰਮਤਿ ਗੁਰਦਾਸ ਹੈ। ਕਿ ਜਿਸ ਦੀ ਲਿਵ ਚਰਨ ਸ਼ਰਨ, ਜਿਹੜਾ ਚਰਨ ਸ਼ਰਨ ਚ ਆ ਜਾਂਦਾ ਹੈ, ਉਸ ਨਾਲ ਨਿਰੰਕਾਰ ਨਾਲ ਲਿਵ ਲੱਗੀ ਹੁੰਦੀ ਹੈ। ਆਪਾ ਖੋਏ, ਉਸ ਦੀ ਹਉਮੈ ਖਤਮ ਹੋ ਜਾਂਦੀ ਹੈ। ਹੋਏ ਰੇਨ, ਉਹ ਮਿੱਟੀ ਬਣ ਜਾਂਦਾ। ਮਤਲਬ ਇਹ ਹੈ ਵੀ ਹੰਬਲ ਹੁੰਦਾ ਹੈ। ਉਹ ਜਿਵੇਂ ਡਸਟ ਦੇ ਵਿੱਚ ਜਿਹੜੀ ਹੈ ਕੋਈ ਹੰਕਾਰ ਨਹੀਂ ਹੁੰਦਾ, ਕਿਉਂਕਿ ਡਸਟ ਹਰ ਇੱਕ ਦੇ ਪੈਰਾਂ 'ਚ ਹੁੰਦੀ ਹੈ। ਇਹਨੂੰ ਹਿਊਮਿਲਿਟੀ ਦੇ ਲਈ ਬਹੁਤ ਸਾਰੀ ਥਾਵਾਂ ਤੇ ਇਹ ਅਲੰਕਾਰ ਇਸਤੇਮਾਲ ਹੋਇਆ ਹੈ ਕਿ ਹੋ ਸਗਲ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਜਿਵੇਂ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਬਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਕਿ ਸਭ ਦੀ ਮਿੱਟੀ ਹੋ ਜਾਏ। ਤਾਂ ਭਾਈ ਸਾਹਿਬ ਕਹਿੰਦੇ ਨੇ ਕਿ ਉਹ ਉਹਦਾ ਹਉਮੈ ਮੁੱਕ ਜਾਂਦੀ ਹੈ, ਉਹ ਹੰਬਲ ਹੁੰਦਾ ਹੈ। ਸਤਿਗੁਰ ਸਤ ਗੁਰਮਤਿ ਗੁਰਦਾਸ ਹੈ। ਉਹ ਸਤਿਗੁਰੂ ਦੇ ਉੱਤੇ ਸਤ ਕਰਕੇ ਜਿਹੜਾ ਉਹ ਨਿਸ਼ਚਾ ਕਰਦਾ ਹੈ, ਗੁਰੂ ਦੀ ਮੱਤ ਦੇ ਉੱਤੇ ਤੁਰਦੇ ਹੈ, ਗੁਰੂ ਦਾ ਦਾਸ ਬਣ ਕੇ, ਗੁਰੂ ਦਾ ਸਿੱਖ ਬਣ ਕੇ ਗੁਰੂ ਦੇ ਰਸਤੇ ਨੂੰ ਉਹ ਪਰਨਾਇਆ ਹੁੰਦਾ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਦਾਸਾ ਨਾ ਗਿਆ ਦਿਓ। ਦੇਖ ਰਹੇ ਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।